ਪੰਜਾਬੀ ਯੂਨੀਅਨ ਤੇ ਥਿੰਕ ਟੈਂਕ ਪਹਿਚਾਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਲਾਹੌਰ ਵਿੱਚ ਇਕੱਠ ਦਾ ਆਰ ਕੀਤਾ ਗਿਆ, ਜਿਹਦੇ ਪ੍ਰਧਾਨ ਮੁਦੱਸਰ ਇਕਬਾਲ ਭੱਟ ਤੇ ਉਚੇਚੇ ਪ੍ਰਾਹੁਣੇ ਜ਼ਬੀਉਲ ਅਬ ਲੱਗਨ ਹੋ ਰਹੀ ਸਨ। ਇਸ ਮੌਕੇ ਉੱਤੇ ਬਲੋਚਿਸਤਾਨ ਵਿੱਚ ਪੰਜਾਬੀਆਂ ਦੇ ਕਤਲੇਆਮ ਤੇ ਰਿਆਸਤੀ ਜ਼ਿੰਮੇਦਾਰੀਆਂ ਦੇ ਮੌਜੂ ਉੱਤੇ ਗੱਲਬਾਤ ਹੋਈ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਬਲੋਚਿਸਤਾਨ ਵਿੱਚ ਇੰਡੀਆ ਦਹਿਸ਼ਤਗਰਦੀ ਨੂੰ ਸਪਾਂਸਰ ਕਰ ਰਿਹਾ ਹੈ। ਸਾਨੂੰ ਫਾਈਟ ਕਰਨੀ ਚਾਹੀਦੀ ਹੈ, ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਪੰਜਾਬੀਆਂ ਦੀਆਂ ਲਾਸ਼ਾਂ ਕਿਉਂ ਆਈਆਂ, ਪੰਜਾਬੀਆਂ ਦੀਆਂ ਲਾਸ਼ਾਂ ਕਿਉਂ ਆ ਰਹੀਆਂ ਨੇ। ਇਹ ਦੱਸਣਾ ਚਾਹੀਦਾ ਕਿ ਇਹਦੇ ਪਿੱਛੇ ਵਜ੍ਹਾ ਕੀ ਹੈ, ਇਹ ਕਿਉਂ ਸਾਨੂੰ ਇਹ ਪੰਜਾਬੀਆਂ ਦੀਆਂ ਲਾਸ਼ਾਂ ਇੱਥੇ ਭੇਜੀਆਂ ਜਾ ਰਹੀਆਂ ਨੇ ਔਰ ਇਹ ਕਿਸ ਸੋਚ ਦੇ ਤਹਿਤ ਭੇਜੀਆਂ ਜਾ ਰਹੀਆਂ ਨੇ। ਉਹਦੇ ਨਾਲ ਜਿਹੜੀ ਬਲੋਚਾਂ ਦੇ ਹਕੂਕ ਦੀ ਗੱਲ, ਜਿਹੜੀ ਕਿ ਇੱਕ ਦਫਾ ਆਗਾਜ਼ ਹਕੂਕ ਬਲੋਚਿਸਤਾਨ ਤੁਹਾਨੂੰ ਯਾਦ ਹੋਇਆ ਸੀ, ਉਹਦੇ 'ਤੇ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ, ਇਹਦੇ 'ਤੇ ਆਵਾਜ਼ ਉਠਾਉਣੀ ਚਾਹੀਦੀ ਹੈ। ਅਗਰ ਉਹਨਾਂ ਬਲੋਚਾਂ ਦੇ ਔਰ ਉਹ ਜਿਹੜੇ ਇਸ ਵਕਤ ਆਇਨ ਤੇ ਕਾਨੂੰਨ ਨੂੰ ਮੰਨਣ ਵਾਲੀ ਜਿਹੜੀ ਅਕਸਰੀਅਤ ਹੈ ਬਲੋਚਾਂ ਦੀ, ਅਗਰ ਉਹ ਉਹਦੇ ਉੱਤੇ ਚੱਲ ਰਹੀ ਹੈ, ਉਹਨੂੰ ਮੰਨ ਰਹੀ ਹੈ, ਤੇ ਫਿਰ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ ਆਪਣੇ ਲੋਕਾਂ ਦੇ ਅੰਦਰ ਪੰਜਾਬ ਦੇ ਹਵਾਲੇ ਨਾਲ, ਪੰਜਾਬੀਆਂ ਦੇ ਹਵਾਲੇ ਨਾਲ ਨਰਮ ਗੋਸ਼ਾ ਪੈਦਾ ਕਰੋ, ਨਾਲ ਮਿਲ ਕੇ ਸਾਰਿਆਂ ਦੇ ਡਾਇਲਾਗ ਦੇ ਨਾਲ ਹੀ ਮਸਲਾ ਹੱਲ ਹੋਵੇਗਾ। ਕਿਉਂਕਿ ਅਸੀਂ ਤਾਂ ਇਹ ਚਾਹੁੰਦੇ ਹਾਂ ਨਾ ਕਿ ਕਮ ਸੇ ਕਮ ਇਹ ਐਥਨਿਕ ਬੁਨਿਆਦਾਂ ਦੇ ਉੱਤੇ ਜਿਹੜਾ ਖੂਨ ਬਹਿਣਾ ਬੰਦ ਹੋਣਾ ਚਾਹੀਦਾ ਹੈ ਕਿ ਪੰਜਾਬੀ ਮਜ਼ਦੂਰ ਅਗਰ ਗਵਾਦਰ ਹੈ ਜਾਂ ਉਹ ਪਿਸ਼ਾਵਰ ਗਿਆ ਹੋਇਆ ਹੈ ਜਾਂ ਉਹ ਗਿਲਗਤ ਦੇ ਵਿੱਚ ਹੈ ਜਾਂ ਗਿਲਗਤ ਦੇ ਦੋਸਤ ਲਾਹੌਰ ਵਿੱਚ ਨੇ, ਤੇ ਇਹ ਵਾਈਸ ਵਰਸਾ ਨਹੀਂ ਹੋਣਾ ਚਾਹੀਦਾ। ਬਲਕਿ ਇਹ ਜਿਹੜੀ ਪ੍ਰੀਤ ਜਿਹੜੀ ਲਾਹੌਰ ਵਿੱਚ ਤਮਾਮ ਪਾਕਿਸਤਾਨੀਆਂ ਨੂੰ ਮਿਲਦੀ ਹੈ, ਜਿਹੜੀ ਐਕਸੈਪਟੈਂਸ ਹੈ ਇੱਥੇ, ਇਹ ਚਾਰੇ ਸੂਬਿਆਂ 'ਚ ਔਰ ਹਰ ਜਗ੍ਹਾ 'ਤੇ ਹੋਣੀ ਚਾਹੀਦੀ ਹੈ। ਇਹ ਬਲੋਚਿਸਤਾਨ ਦੇ ਇਸ਼ੂ ਨੂੰ ਲੈ ਕੇ ਔਰ ਇਹਨਾਂ ਮਾਸੂਮ ਪੰਜਾਬੀਆਂ ਦੇ ਖੂਨ ਨੂੰ ਲੈ ਕੇ ਇਨਸ਼ਾਅੱਲਾ ਅਗਰ ਡਿਬੇਟ ਸ਼ੁਰੂ ਹੋਵੇਗੀ, ਅਗਰ ਭੱਟ ਸਾਹਿਬ ਉਹਦੀ ਰਹਿਨੁਮਾਈ ਕਰਨਗੇ, ਸਰਪ੍ਰਸਤੀ ਕਰਨਗੇ, ਤੇ ਪੂਰਾ ਪੰਜਾਬ ਉਹਦੇ ਸ਼ਾਮਿਲ ਹੋਵੇਗਾ। ਔਰ ਉਹਦੇ 'ਚ ਯਕੀਨਨ ਫਿਰ ਜਿਹੜੀ ਪੰਜਾਬ ਦੀ ਖੁਦ ਸਾਖਤਾ ਮਾਂ ਹੈ, ਜਿਹੜੀ ਹਜੇ ਤੱਕ ਖਾਮੋਸ਼ ਹੈ ਇਸ ਖੂਨ ਬਹਿਣ 'ਤੇ, ਇਨਸ਼ਾਅੱਲਾ ਉਹ ਵੀ ਆਪਣਾ ਵਜ਼ਨ ਇਹਦੇ ਜ਼ਰੂਰ ਪਾਏਗੀ। ਬਲੋਚਿਸਤਾਨ ਦੇ ਤਹਿਰੀਕ ਦੀ ਜਿਹੜੀ ਜਿੱਦੋ-ਜਹਿਦ ਹੈ, ਹਕੂਕ ਦੀ ਜਿੱਦੋ-ਜਹਿਦ, ਉਹ ਪੰਜਾਬ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਔਰ ਅਗਰ ਇਹ ਜਿੱਦੋ-ਜਹਿਦ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਬਲੋਚਿਸਤਾਨ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਪੰਜਾਬੀ ਜਿਹੜੇ ਨੇ ਉਹ ਕਿੱਡੇ ਦਿਆਲੂ ਨੇ, ਕਿੱਡੇ ਸਖੀ ਨੇ, ਕਿੱਡੇ ਪਿਆਰ ਕਰਨ ਵਾਲੇ ਨੇ, ਉਹਨਾਂ 'ਚ ਰਵਾਦਾਰੀ ਦਾ ਔਰ ਦੂਸਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਜਜ਼ਬਾ ਕਿੰਨਾ ਹੈਗਾ। ਪੰਜਾਬ ਦੀ ਜਿਹੜੀ ਸ਼ਕਲ ਵਿਖਾਈ ਜਾ ਰਹੀ ਹੈ ਔਰ ਜਿਹੜੀ ਬੜੀ ਹੀ ਇੱਕ ਮੁਨਜ਼ਮ ਸਾਜ਼ਿਸ਼ ਦੇ ਨਾਲ ਅਪਲਾਈ ਕੀਤੀ ਜਾ ਰਹੀ ਹੈ, ਉਹਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈ। ਔਰ ਇਹ ਬਹੁਤ ਹੀ ਅਹਿਮ ਇਸ਼ੂ ਹੈ ਜਿੱਥੇ ਭੱਟ ਸਾਹਿਬ ਨੇ ਤਵੱਜੋ ਦਿਲਾਈ ਹੈ। ਮੈਂ ਬਹੁਤ ਮਮਨੂਨ ਵੀ ਹਾਂ ਔਰ ਇਹ 'ਤੇ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲੀ ਕੋਸ਼ਿਸ਼ ਸਾਨੂੰ ਹੀ ਕਰਨੀ ਚਾਹੀਦੀ ਹੈ। ਅਸੀਂ ਬੈਠੇ ਹਾਂ ਅਤੇ ਇਹਦੇ ਵਿੱਚ ਅੱਲਾ ਦੀ ਮਿਹਰਬਾਨੀ ਤੋਂ ਬਾਅਦ ਸਾਡੀ ਇਹ ਖੁਸ਼ਕਿਸਮਤੀ ਹੈ। ਵੈਸੇ ਮੈਂ ਸਮਝਦਾ ਕਿ ਪਾਕਿਸਤਾਨ ਇਸ ਵੇਲੇ ਹਾਲਤ ਜੰਗ 'ਚ, ਔਰ ਸਾਡੇ ਬਾਰਡਰ ਨਹੀਂ, ਸਾਡੇ ਸ਼ਹਿਰਾਂ ਦੇ ਵਿੱਚ ਵੀ ਦੁਸ਼ਮਣ ਜਿਹੜਾ ਆਪਣਾ ਰੰਗ ਰੂਪ ਬਦਲ ਕੇ, ਅੰਦਾਜ਼ ਬਦਲ ਕੇ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹ ਜੋ ਕੋਈ ਜ਼ਿਆਦਾ ਦੂਰ ਦੀ ਗੱਲ ਤਾਂ ਨਹੀਂ ਕਿ ਓਪਨਲੀ ਵੀ ਅਸੀਂ ਇੱਕ ਜੰਗ ਜਿਹੜੀ ਉਹ ਫੇਸ ਕੀਤੀ ਹੈ, ਅਤੇ ਇਹ ਮੌਕਾ ਹੈ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਹੈ। ਦਿਲ ਵੀ ਜੁੜਨ, ਹੱਥ ਵੀ ਆਪਸ 'ਚ ਜੁੜਨ। ਖਾਸ ਤੌਰ 'ਤੇ ਸਾਡਾ ਜਿਹੜਾ ਆਪਣਾ ਇੱਕ ਕਲਚਰ ਹੈ ਕਿ ਮਿਲ ਬੈਠਣ ਦੇ ਬਹਾਨੇ, ਅਤੇ ਭੱਟ ਸਾਹਿਬ ਨੇ ਜਿਹੜੀ ਇਹ ਮਹਿਫਲ ਸਜਾਈ ਹੈ, ਔਰ ਮੈਂ ਆਣ ਕੇ ਜਦੋਂ ਇੱਥੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ ਤਾਂ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ ਕਿ ਚਲੋ ਕਮ ਅਜ਼ ਕਮ ਪੰਜਾਬ ਦੇ ਵਿੱਚ ਸਾਡੇ ਹਮਸਾਏ 'ਚ ਹੀ ਇੱਕ ਕੰਮ ਬੜਾ ਵੱਡਾ ਹੋ ਰਿਹਾ, ਲੇਕਿਨ ਸਾਡੇ ਇਲਮ 'ਚ ਨਹੀਂ ਸੀ। ਇੱਕ ਫੋਰਮ ਐਸਾ ਸ਼ੁਰੂ ਹੋ ਜਾਵੇ, ਇੱਥੋਂ ਐਸੇ ਹੀ ਪਲੇਟਫਾਰਮ ਤੋਂ ਸ਼ੁਰੂ ਹੋ ਜਾਏ ਜਿਹੜਾ ਇੰਟਰਪ੍ਰੋਵਿੰਸ਼ੀਅਲ ਇਸ਼ੂਜ਼ 'ਤੇ ਗੱਲ ਕਰੇ। ਠੀਕ ਹੈ ਨਾ ਜੀ, ਯਾਨੀ ਉਹ ਬਲੋਚਿਸਤਾਨ ਨਾਲ ਵੀ ਗੱਲ ਕਰੇ, ਉਹ ਗਿਲਗਤ ਨਾਲ ਵੀ ਗੱਲ ਕਰੇ, ਉਹ ਸਿੰਧ ਨਾਲ ਵੀ ਗੱਲ ਕਰੇ। ਉਹ ਸਿੰਧ ਵਾਲਾ ਅਗਰ ਕੋਈ ਪਲੇਟਫਾਰਮ ਬਣ ਜਾਵੇ ਇੰਜ ਦਾ ਹੀ, ਅਤੇ ਉਹ ਆਪਣੇ ਇਸ਼ੂਜ਼ 'ਤੇ ਗੱਲ ਕਰੇ, ਤਾਂ ਇੰਜ ਦਾ ਮੇਰਾ ਖਿਆਲ ਇੱਕ ਬਰੋਡਰ ਇੱਕ ਬਣ ਜਾਵੇ। ਉਹਦਾ ਸਟਾਰਟ ਇੱਥੋਂ ਹੀ ਹੋ ਜਾਏ, ਅਤੇ ਜਿਵੇਂ ਹੈ ਕਿ ਬਲੋਚਿਸਤਾਨ ਜਾ ਕੇ ਉੱਥੋਂ ਦੀ ਅਸ਼ਰਾਫੀਆ ਨਾਲ, ਉੱਥੋਂ ਦੇ ਦਾਨਿਸ਼ਵਰਾਂ ਨਾਲ ਗੱਲ ਕੀਤੀ ਜਾਵੇ। ਅੱਛਾ, ਡਾਇਲੌਗ ਤਾਂ ਸਟਾਰਟ ਹੋਵੇ ਨਾ, ਜੇ ਇੱਕ ਪਲੇਟਫਾਰਮ 'ਤੇ ਬਣ ਜਾਏਗਾ ਅਤੇ ਗੁਫ਼ਤਗੂ ਸ਼ੁਰੂ ਹੋਏਗੀ। ਅੱਛਾ, ਗੁਫ਼ਤਗੂ ਦੀ ਆਪਣੀ ਇੱਕ ਐਨਰਜੀ ਹੁੰਦੀ ਹੈ ਔਰ ਉਹਦੇ ਨਾਲ ਜ਼ੇਨ ਸਾਜ਼ੀ ਵੀ ਹੁੰਦੀ ਹੈ, ਅਤੇ ਗੁਫ਼ਤਗੂ ਸ਼ੁਰੂ ਹੋਏਗੀ ਅਤੇ ਫਿਰ ਉਹਦਾ ਹੱਲ ਵੀ ਬਣੇਗਾ ਇਨਸ਼ਾਅੱਲਾ। ਗੱਲਬਾਤ ਕਰਨ ਵਾਲਿਆਂ ਆਖਿਆ ਕਿ ਹਰ ਮਸਲੇ ਦਾ ਹੱਲ ਮੁਕਾਲਮਾ ਹੁੰਦਾ ਹੈ, ਪਰ ਹੁਣ ਜਿਵੇਂ ਗੱਲ ਮੁਕਾਲਮੇ ਤੋਂ ਅਗਾਂਹ ਵੱਧ ਰਹੀ ਹੈ, ਰਿਆਸਤ ਨੂੰ ਚਾਹੀਦਾ ਹੈ ਕਿ ਹਾਲਾਤ ਹੋਰ ਵਿਗੜਨ ਤੋਂ ਪਹਿਲਾਂ ਇਹਨਾਂ ਉੱਤੇ ਕਾਬੂ ਪਾ ਲਵੇ। ਮੇਰਾ ਖਿਆਲ ਹੈ ਬਲੋਚਿਸਤਾਨ ਦੇ ਬਹੁਤ ਸਾਰੇ ਹਿੱਸਿਆਂ 'ਚ ਜਾਣਾ ਚਾਹੀਦਾ ਹੈ ਅਤੇ ਉੱਥੋਂ ਆ ਕੇ ਵਾਪਸ ਫਿਰ ਇੱਕ ਮੀਟਿੰਗ ਕਰਨੀ ਚਾਹੀਦੀ ਔਰ ਉਸ ਤੋਂ ਬਾਅਦ ਅਸੀਂ ਤਜਜ਼ੀਆ ਕਰ ਸਕਾਂਗੇ ਕਿ ਕਿਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਸਾਨੂੰ। ਕਿਉਂਕਿ ਹਰ ਮਹਿਰੂਮੀ ਦਾ, ਹਰ ਮਸਲੇ ਦਾ ਅਸੀਂ ਕਹਿੰਦੇ ਜੀ ਜਿਹੜਾ ਪ੍ਰੋਬਲਮ ਹੈ ਉਹ ਪੰਜਾਬ ਹੈ ਔਰ ਲਾਹੌਰ ਹੈ, ਜਿਹਦੇ 'ਚ ਹਰ ਪਾਕਿਸਤਾਨ ਦੀ ਜਗ੍ਹਾ ਤੋਂ ਬੰਦਾ ਮੌਜੂਦ ਹੈ। ਕਦੀ ਇਸ ਤਰ੍ਹਾਂ ਨਹੀਂ ਹੋਇਆ ਕਿ ਤੁਹਾਡਾ ਆਪਣਾ ਘਰ ਹੋਵੇ ਅਤੇ ਕੋਈ ਲੰਘਦਾ ਐਵੇਂ ਹੀ ਆ ਕੇ ਕਹਿ ਦੇਵੇ ਕਿ ਠੀਕ ਹੈ ਜੀ, ਮੈਂ ਵੀ ਇੱਥੇ ਬਹਿ ਕੇ ਖਾਣਾ ਵੀ ਖਾ ਲੈਣਾ
ਤੇ ਜਾਂਦਿਆਂ ਹੋਇਆਂ ਕੋਈ ਚੀਜ਼ਾਂ ਵੀ ਲੈ ਕੇ ਜਾਣਾ ਚਾਹਵੇ ਤੇ ਜਦੋਂ ਉਹਨੂੰ ਰੋਕਿਆ ਜਾਵੇ ਤੇ ਕਹੇ ਇਹ ਬੜੇ ਬਦਤਮੀਜ਼ ਲੋਕ ਨੇ, ਇਹ ਬੜੇ ਗੈਰ ਇਖਲਾਕੀ ਲੋਕ ਨੇ। ਸੋ ਮਸਲੇ ਜਿਹੜੇ ਨੇ ਬਹੁਤ ਅੱਗੇ ਜਾ ਚੁੱਕੇ ਨੇ ਔਰ ਉਹਦੇ 'ਚ ਜ਼ਾਹਿਰ ਹੈ ਬਹੁਤ ਸਾਰੀਆਂ ਚੀਜ਼ਾਂ ਇਨਵੋਲਵ ਨੇ। ਬਿਹਤਰ ਹੈ ਵੇ ਇਹ ਤਹਿਰੀਕ ਇੱਥੋਂ ਸ਼ੁਰੂ ਕਰੋ, ਅਮਲੀ ਤੌਰ ਤੇ ਨਿਕਲੋ, ਬੈਠ ਜਾਓ ਕਿਧਰੇ, ਬੈਠਕ ਲਾ ਲਓ ਕਿਧਰੇ, ਆ ਜਾਂਦੇ ਸਾਰੇ ਪੰਜਾਬੀ। ਤੁਹਾਨੂੰ ਪਤਾ ਲੱਗ ਜੇ ਤਾਂ ਜਿਹੜੇ ਪੰਜਾਬੀਆਂ ਤੇ ਤੁਸੀਂ ਬੜਾ ਮਾਣ ਕਰਦੇ ਹੋ ਕਿ ਜੇ ਆ ਜਾਂਦੇ। ਗੱਲ ਹੈ ਸਿਰਫ ਜਿਹੜੀ ਤੁਸੀਂ ਐਲੀਟ ਕਲਾਸ ਦੀ ਗੱਲ ਕਰਦੇ ਹੋ ਨਾ ਜੀ, ਬੜੀ ਫੈਸਲਾ ਸਾਜ਼, ਇਹ DNA ਦਾ ਬੜਾ ਫਰਕ ਜੇ। ਅਗਰ ਉਹ ਪੰਜਾਬੀ ਹੁੰਦੇ ਤੇ ਹੁਣ ਤੱਕ ਚੀਜ਼ਾਂ ਠੀਕ ਕਰ ਲੈਂਦੇ, ਉਹਨਾਂ ਨੂੰ ਕੋਈ ਫਰਕ ਨਹੀਂ ਜੇ ਪੈਣਾ। ਬਲੋਚਿਸਤਾਨ ਵਿੱਚ ਮੈਨੂੰ ਵੀ ਇਤਫਾਕ ਹੋਇਆ ਕੋਈ ਅੱਜ ਤੋਂ 2-3 ਦਫਾ ਮੈਂ ਗਿਆ ਔਰ ਬਲਕਿ ਸਲਾਬ ਵਿੱਚ ਗਿਆ ਸਾਂ ਤੇ ਉੱਥੇ ਪੰਜਾਬੀਆਂ ਨਾਲ ਰੀਹੈਬਲੀਟੇਸ਼ਨ ਸਕੂਲਾਂ ਦੇ ਕਰਨ ਗਿਆ ਤੇ ਉੱਥੇ ਪੰਜਾਬੀਆਂ ਨਾਲ ਕੁਛ ਨਾਲ ਜ਼ਿਆਦਤੀ ਹੋਈ ਤੇ ਗੱਲਬਾਤ ਹੋਈ। ਜਿਹੜੀ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਮਕਾਮੀ ਸਰਦਾਰ ਜਾਂ ਉਹ ਜਿਹੜੇ ਲੈਂਡਲੋਰਡਸ ਨੇ ਜਾਂ ਲॉर्ड्स ਨੇ, ਅਗਰ ਉਹ ਤੈਅ ਕਰ ਲੈਣ ਕਿ ਅਸੀਂ ਪੰਜਾਬੀ ਨੂੰ ਜਾਂ ਬਾਦਕਾਰ ਨੂੰ ਜਾਂ ਬਾਹਰੋਂ ਆਏ ਦੀ ਹਿਫਾਜ਼ਤ ਕਰਨੀ, ਕਿ ਉਹ ਹਿਫਾਜ਼ਤ ਮੁਮਕਿਨ ਨਹੀਂ। ਔਰ ਠੀਕ ਹੈ ਮਤਲਬ ਕੋਈ ਫਾਰ ਅਵੇ ਏਰੀਆ 'ਚ ਸੁਨਸਾਨ ਵਿੱਚ ਜਿਵੇਂ ਟ੍ਰੇਨ ਦਾ ਸਾਡਾ ਵਾਕਿਆ, ਅਦਰਵਾਈਜ਼ ਉੱਥੇ ਤੇ ਕੋਟਾ ਸ਼ਹਿਰ 'ਚ ਮਰਡਰ ਹੋ ਜਾਂਦੇ ਨੇ। ਲੇਕਿਨ ਅਗਰ ਮਕਾਮੀ ਕੋਟਾ ਸ਼ਹਿਰ ਦਾ ਸਿਆਸਤਦਾਨ ਚਾਹੇ ਤਾਂ ਮੈਂ ਨਹੀਂ ਸਮਝਦਾ ਕਿ ਹੋ ਸਕਦਾ। ਤੇ ਭੱਟ ਸਾਹਿਬ ਕ੍ਰੈਡਿਟ ਦੋਨੋਂ ਜਾਂਦਾ ਹੈ, ਖਾਲਿਦ ਇਰਸ਼ਾਦ ਸੂਫੀ ਸਾਹਿਬ ਦਾ ਸਪੈਸ਼ਲੀ ਸ਼ੁਕਰੀਆ ਤੇ ਜ਼ਬੀਉੱਲਾ ਸਾਹਿਬ ਦਾ ਇਸ ਲਈ ਸ਼ੁਕਰੀਆ ਕਿ ਉਹਨਾਂ ਦੀ ਆਮਦ ਅੱਜ ਦੇ ਇਕੱਠ ਦਾ ਬਾਇਸ ਬਣ ਗਈ ਹੈ। ਜਿਹੜੀ ਪੰਜਾਬੀ ਤੇ ਪੰਜਾਬੀਅਤ ਦੀ ਗੱਲ ਹੋ ਰਹੀ ਹੈ, ਜ਼ਾਹਿਰ ਹੈ ਸਾਡੇ ਉਸਤਾਦ ਜਿਸ ਲਈ ਮੌਜੂਦ ਹਨ ਤੇ ਅਸੀਂ ਫਿਰ ਕੀ ਨਕਾਰ ਖਾਨੇ 'ਚ ਤੂਤੀ ਦੀ ਆਵਾਜ਼ ਕੀ ਬਣਨਾ। ਜਿਵੇਂ ਤੁਸੀਂ ਆਖੋਗੇ ਅਸੀਂ ਤੁਹਾਡੇ ਪਿੱਛੇ ਹਾਂ। ਪੰਜਾਬੀ ਤਹਿਰੀਕ ਤੇ ਪੰਜਾਬ ਦੇ ਮੁਕੱਦਮੇ ਬਾਰੇ ਵੀ ਗੱਲ ਹੋਈ ਤੇ ਪ੍ਰਾਹੁਣਿਆਂ ਆਖਿਆ ਕਿ ਪੰਜਾਬ ਹਾਊਸ ਤਹਿਰੀਕਾਂ ਦਾ ਗੜ ਬਣ ਚੁੱਕਿਆ ਹੈ ਤੇ ਮੁਦੱਸਰ ਇਕਬਾਲ ਬੱਟ ਇਹਦੇ ਮੋਢੀ ਨੇ। ਜਿਹੜੀ ਗੱਲ ਅਸੀਂ ਕਰ ਰਹੇ ਸਾਂ ਸਾਰੇ ਦੋਸਤ ਦੀ ਬਲੋਚਿਸਤਾਨ ਦੇ ਹਾਲਾਤ ਦੇ ਬਾਰੇ, ਮੈਂ ਹਾਜ਼ਰੀ ਲਗਵਾਉਂਦਾ ਹਾਂ ਬਸ ਇਹੀ ਕਹਾਂਗਾ ਕਿ ਸਾਡੇ ਦਿਲ ਮਗਮੂਮ ਨੇ, ਦੁਖੀ ਨੇ ਔਰ ਸ਼ਾਹ ਨਜ਼ੀਰ ਚੋਈ ਸਾਹਿਬ ਨੇ ਸਮੁੰਦਰ ਕੂਜ਼ੇ 'ਚ ਬੰਦ ਕਰ ਦਿੱਤਾ ਹੈ ਕਿ ਯਾਰ ਇਹ ਅਖਬਾਰ ਦੀ ਸੁਰਖੀ ਨਹੀਂ, ਇਹ TV ਦੇ ਥੱਲੇ ਚੱਲਣ ਵਾਲੀ ਪੱਟੀ ਨਹੀਂ, ਇਹ ਕਿਸੇ ਮਾਂ ਦਾ ਪੁੱਤਰ ਹੈ ਤੇ ਕਿਸੇ ਪਿਓ ਦਾ ਪੁੱਤਰ ਹੈ, ਕਿਸੇ ਬੱਚਿਆਂ ਦਾ ਬਾਪ ਹੈ ਤੇ ਕਿਸੇ ਭੈਣ ਦਾ ਭਰਾ ਦੁਨੀਆ ਤੋਂ ਜਾਂਦਾ ਹੈ ਪਿਆ। ਇਹਦੀ ਮੁਜ਼ੰਮਤ ਹੋਣੀ ਚਾਹੀਦੀ ਹੈ ਜਿੰਨੀ ਹੋ ਸਕੇ। ਔਰ ਅਸੀਂ ਇਹਦਾ ਕਹਿ ਲਓ ਕਿ ਐਜ਼ ਏ ਐਨਾਲਿਸਟ, ਤਜਜ਼ੀਆਕਾਰ, ਐਜ਼ ਏ ਤਬੀਬ ਡਾਇਗਨੋਜ਼ ਕਰਦੇ ਹਾਂ ਪਏ ਕਿ ਇਹ ਬਿਮਾਰੀ ਕਿੱਥੇ ਵੇ। ਇਹ ਬਿਮਾਰੀ ਮੌਜੂਦ ਹੈ, ਇਹਦਾ ਇਦਰਾਕ ਔਰ ਇਸ ਹਕੀਕਤ ਨੂੰ ਤਸਲੀਮ ਕਰ ਲੈਣਾ ਚਾਹੀਦਾ ਹੈ। ਔਰ ਜਿਹੜੇ ਅਰਬਾਬੇ ਇਖਤਿਆਰ ਨੇ ਉਹਨਾਂ ਨੂੰ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨੂੰ ਖਤਮ ਕਰਨ ਵਾਸਤੇ। ਜਦ ਵੀ ਬਲੋਚ ਦਹਿਸ਼ਤਗਰਦ ਸਾਡਾ ਸ਼ਨਾਖਤੀ ਕਾਰਡ ਵੇਖਦਾ ਹੈ ਤੇ ਉਹ ਸਾਨੂੰ ਸਿਰਫ ਇੱਕ ਪਹਿਚਾਣ ਉੱਤੇ ਹੀ ਪਾਰ ਕਰ ਦਿੰਦਾ ਹੈ, ਮਾਰ ਦਿੰਦਾ ਹੈ। ਉਹ ਸ਼ਨਾਖਤ ਪੰਜਾਬੀ ਦੀ ਹੈ, ਪੰਜਾਬ ਦੀ ਹੈ, ਪੰਜਾਬ ਦੇ ਸੂਬੇ ਦੀ ਹੈ। ਇੱਕ ਅਰਸੇ ਤੋਂ ਸਾਡੀ ਉਹ ਬਿਊਰੋਕ੍ਰੇਸੀ ਹੋਵੇ ਜਾਂ ਸਾਡੀ ਜਿਹੜੀ ਸਿਆਸੀ ਅਸ਼ਰਾਫੀਆ ਹੈ, ਉਹ ਪੰਜਾਬੀਆਂ ਦੇ ਕਤਲੇਆਮ ਦੇ ਉੱਤੇ ਮੁਜਰਮਾਨਾ ਖਾਮੋਸ਼ੀ ਇਖਤਿਆਰ ਕੀਤੀ ਹੋਈ ਹੈ। ਕੁਝ ਲੋਕ ਹੈ ਨੇ ਜਿਹੜੇ ਆਵਾਜ਼ ਚੁੱਕਦੇ ਨੇ, ਪੰਜਾਬ ਹਾਊਸ ਤੋਂ, ਪੰਜਾਬੀ ਯੂਨੀਅਨ ਤੋਂ, ਪੰਜਾਬੀ ਤਨਜ਼ੀਮਾਂ ਦਾ ਇਕੱਠ ਜਿਹੜਾ ਇਤਿਹਾਦ ਹੈ ਉਹ ਵੀ ਜ਼ਰੂਰ ਆਵਾਜ਼ ਚੁੱਕਦਾ ਹੈ, ਲੇਕਿਨ ਇਹ ਆਵਾਜ਼ ਉਤਨੀ ਜਾਨਦਾਰ ਨਹੀਂ ਹੈ, ਉਤਨੀ ਪਾਟਦਾਰ ਨਹੀਂ ਹੈ ਕਿ ਜਿਹੜੇ ਅਰਬਾਬੇ ਇਕਤਦਾਰ ਨੇ ਜਾਂ ਅਰਬਾਬੇ ਇਖਤਿਆਰ ਨੇ ਉਹਨਾਂ ਦੀ ਸਮਾਤ ਤੀਕਰ ਪਹੁੰਚੇ। ਅਗਰ ਪਹੁੰਚਦੀ ਵੀ ਹੈ ਤਾਂ ਇਹਦੇ ਉੱਤੇ ਕੰਨ ਨਹੀਂ ਧਰਦੇ। ਤੇ ਅੱਜ ਇਸ ਮਜਲਿਸ ਦੇ ਵਿੱਚ, ਇਸ ਬੈਠਕ ਦੇ ਵਿੱਚ ਜਿਹੜੇ ਸੂਝਵਾਨ ਨੇ, ਜਿਹੜੇ ਸਾਹਿਬੇ ਫਿਕਰ ਨੇ, ਸਾਹਿਬੁਰ ਰਾਏ ਨੇ, ਇਹਨਾਂ ਦੀ ਆਵਾਜ਼ ਖਾ ਉਹ ਸਕਰੀਨ ਰਾਹੀਂ ਦੂਜਿਆਂ ਤੀਕਰ ਪੜ੍ਹਦੀ ਹੋਵੇ, ਉਹ ਕਾਗਜ਼ ਰਾਹੀਂ, ਸਫੇ ਰਾਹੀਂ ਦੂਜਿਆਂ ਤੀਕਰ ਪੜ੍ਹਦੀ ਹੋਵੇ, ਉਹਦੇ ਵਿੱਚ ਵਜ਼ਨ ਹੈ, ਉਹਦੇ ਵਿੱਚ ਜਾਨ ਹੈ। ਪੰਜਾਬ ਵਿੱਚ ਪੰਜਾਬੀ ਦੇ ਹਵਾਲੇ ਨਾਲ ਕੰਮ ਕਰ ਰਹੇ ਹਾਂ, ਪੰਜਾਬੀ ਕਾਸ ਤੇ ਕੰਮ ਕਰ ਰਹੇ ਹਾਂ, ਪੰਜਾਬੀ ਜ਼ਬਾਨ ਨੂੰ ਉਹਦਾ ਹੱਕ ਦਿਵਾਉਣ ਲਈ ਗੱਲ ਕਰ ਰਹੇ ਹਾਂ ਔਰ ਸਾਡਾ ਬੁਨਿਆਦੀ ਸੇਵਾ ਮਨਸਬ ਔਰ ਇਸ ਇਦਾਰੇ ਦਾ ਮਾਰਜ਼ ਵਜੂਦ ਲਿਆਉਣ ਦਾ ਮਕਸਦ ਹੀ ਇੱਕ ਹੈ ਕਿ ਪੰਜਾਬੀ ਜ਼ਬਾਨ ਜਿਹੜੀ ਕਿ ਸਾਡੇ ਪੁਰਖਿਆਂ ਦੀ ਜ਼ਬਾਨ ਹੈ, ਵੱਡਿਆਂ ਦੀ ਜ਼ਬਾਨ ਹੈ, ਉਹਨੂੰ ਵਾਰਕਾਰ ਦੀ ਜ਼ਬਾਨ ਬਣਾਇਆ ਜਾਏ, ਉਹਨੂੰ ਤਾਲੀਮ ਦੀ ਜ਼ਬਾਨ ਬਣਾਇਆ ਜਾਏ ਔਰ ਪੰਜਾਬ ਦੇ ਹੱਕਾਂ ਲਈ ਗੱਲ ਕੀਤੀ ਜਾਏ। ਹਰ ਦੂਜੇ ਦਿਨ ਪੰਜਾਬੀ ਦਾ ਸ਼ਨਾਖਤੀ ਕਾਰਡ ਵੇਖ ਕੇ ਤੁਹਾਨੂੰ ਕਤਲ ਕਰ ਦਿੱਤਾ ਜਾਂਦਾ, ਮਾਰ ਦਿੱਤਾ ਜਾਂਦਾ। ਕੱਲ੍ਹ ਸੁਬਾਹ ਦੀ ਗੱਲ ਹੈ ਕਿ 9 ਬੰਦੇ, ਪਿਛਲੇ ਹਫਤੇ 11 ਬੰਦੇ, ਉਸ ਤੋਂ ਪਹਿਲੇ ਮਹੀਨੇ 'ਚ 21 ਬੰਦੇ, ਯਾਨੀ ਹੁਣ ਤੱਕ ਸੈਂਕੜੇ ਲੋਕ ਸਿਰਫ ਇਸ ਬਿਨਾ 'ਤੇ ਕਤਲ ਕਰਤੇ ਗਏ ਨੇ ਕਿ ਉਹਨਾਂ ਦਾ ਸ਼ਨਾਖਤੀ ਕਾਰਡ ਪੰਜਾਬੀ ਦਾ ਸੀ।
ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦਾ ਇਹ ਸਿਲਸਿਲਾ ਜਿੰਨਾ ਨਿੰਦਣਯੋਗ ਹੈ ਓਨਾ ਹੀ ਜ਼ਰੂਰੀ ਇਹਨੂੰ ਰੋਕਣਾ ਹੈ, ਨਹੀਂ ਤਾਂ ਅੱਤਗਰਦੀ ਤੇ ਨਫ਼ਰਤ ਦੀ ਇਹ ਅੱਗ ਵੱਡੇ ਨੁਕਸਾਨ ਦਾ ਸਬਬ ਬਣੇਗੀ। ਕੈਮਰਾਮੈਨ ਮੁਹੰਮਦ ਅਬਦੁੱਲਾ ਦਿਲਾਵਰ ਤੇ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਪੰਜਾਬ ਹਾਊਸ, ਲਾਹੌਰ।